ਸੱਜਣੋ, ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗੁਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਔਰ ਇਸ ਵੀਡੀਓ ਤੋਂ ਸਾਹਮਣੇ ਮੈਨੂੰ ਕੁਝ ਦੋਸਤਾਂ ਦੇ ਮੈਸੇजेस ਵੀ ਰਿਸੀਵ ਹੋਏ ਔਰ ਇਹ ਮੈਸੇजेस ਜਿਹੜੇ WhatsApp ਤੇ ਮੇਰੇ ਨਾਲ ਕੰਟੈਕਟ ਕਰਨ ਵਾਲੇ ਹਨ ਇਹ ਅਮਰੀਕਾ, ਕੈਨੇਡਾ ਔਰ ਆਸਟ੍ਰੇਲੀਆ ਤੋਂ ਦੋਸਤ ਹਨ। ਇੰਤਹਾਈ ਤਕਲੀਫ ਤੇ ਸਿਚੁਏਸ਼ਨ ਹੈ। ਅਗਰ ਅਸੀਂ ਦੇਖੀਏ ਇਸ ਤੋਂ ਪਹਿਲੇ ਪਾਕਿਸਤਾਨ ਦੇ ਅੰਦਰ ਮਾਈਨੋਰਿਟੀਜ਼ ਦੀ ਕੰਡੀਸ਼ਨ ਉਹ ਕੋਈ ਬਹੁਤ ਬਿਹਤਰ ਨਹੀਂ ਹੈ। ਅਗਰ ਅਸੀਂ ਇੱਥੇ ਦੇਖੀਏ ਤਾਂ ਮੈਜੋਰਟੀ ਦੀ ਕੰਡੀਸ਼ਨ ਵੀ ਕੋਈ ਬਹੁਤ ਬਿਹਤਰ ਨਹੀਂ ਹੈ। ਲੇਕਿਨ ਮਜ਼ਹਬੀ ਹਵਾਲੇ ਦੇ ਨਾਲ ਅਗਰ ਅਸੀਂ ਦੇਖੀਏ ਤਾਂ ਮਾਈਨੋਰਿਟੀਜ਼ ਵਾਸਤੇ ਬਹੁਤ ਇੱਥੇ ਮੁਸ਼ਕਿਲਾਂ ਹਨ। ਇਹ ਗੱਲ ਸਾਨੂੰ ਮੰਨਣੀ ਪੈਗੀ ਐਜ਼ ਏ ਪਾਕਿਸਤਾਨੀ, ਐਜ਼ ਏ ਪੰਜਾਬੀ। ਇਹ ਸਿਚੁਏਸ਼ਨ ਜੋ ਮੈਂ ਇੱਥੇ ਦੇਖਦਾ ਹਾਂ ਉਹ ਮੈਂ ਬਿਆਨ ਕਰ ਰਹੀ ਹਾਂ। ਕੁਝ ਮਜ਼ਹਬੀ ਅਕਲੀਤਾਂ ਤਾਂ ਐਸੀਆਂ ਹਨ ਜਿਨ੍ਹਾਂ ਦਾ ਇੱਥੇ ਬਹਿ ਕੇ ਨਾਮ ਵੀ ਨਹੀਂ ਲਿਆ ਜਾ ਸਕਦਾ। ਸੋ ਇਹ ਬੜੀ ਇੱਕ ਅਜੀਬ ਜਿਹੀ ਸਿਚੁਏਸ਼ਨ ਹੈ। ਇਸ ਦੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਕਿ ਆਇਆ ਹਸਨ ਅਬਦਾਲ ਦੇ ਅੰਦਰ ਇਹ ਕਿਹੜੇ ਲੋਕ ਹਨ ਜਿਹੜੇ ਥ੍ਰੈਟ ਕਰ ਰਹੇ ਹਨ ਸਿੱਖ ਕਮਿਊਨਿਟੀ ਨੂੰ ਕਿ ਤੁਸੀਂ ਪਾਕਿਸਤਾਨ ਛੱਡ ਜਾਓ। ਕਿਉਂਕਿ ਪਾਕਿਸਤਾਨ ਸਿਰਫ ਇਹਨਾਂ ਚੰਦ ਮੌਲਵੀਆਂ ਦਾ ਜਾਂ ਚੰਦ ਇਹਨਾਂ ਲੋਕਾਂ ਦਾ ਤਾਂ ਨਹੀਂ ਹੈ। ਪਾਕਿਸਤਾਨ ਤਾਂ ਸਭ ਦਾ ਸਾਂਝਾ ਹੈ। ਜਿਹੜਾ ਇੱਥੇ ਜੰਮੇਗਾ, ਜਿਹੜਾ ਇਸ ਧਰਤੀ 'ਤੇ ਪੈਦਾ ਹੋਏਗਾ, ਜਿਨਦੇ ਵੱਡੇ ਇੱਥੇ ਪੈਦਾ ਹੋਏ ਨੇ, ਉਹਨਾਂ ਦਾ ਸਾਰਿਆਂ ਦਾ ਪਾਕਿਸਤਾਨ ਹੈ, ਇੱਕ ਸਾਂਝਾ ਹੈ। ਔਰ ਪਾਕਿਸਤਾਨ ਦਾ ਕਨਸਟੀਟਿਊਸ਼ਨ ਇੱਥੇ ਰਹਿਣ ਦੇ ਸਾਰੇ ਲੋਕਾਂ ਨੂੰ ਰਾਈਟਸ ਦਿੰਦਾ ਹੈ। ਲੇਕਿਨ ਇਸ ਸਟੇਟ ਨੂੰ ਚੰਦ ਲੋਕਾਂ ਨੇ ਠੇਕੇਦਾਰੀ ਸਿਸਟਮ ਦੇ ਤਹਿਤ ਨਾ ਉਹਦੇ 'ਤੇ ਆਪਣਾ ਕਬਜ਼ਾ ਕਰ ਚੁੱਕਾ ਹੈ। ਔਰ ਉਹਦੇ ਵਿੱਚ ਇੱਕ ਅਸੀਂ ਕਹੀਏ ਤਾਂ ਸਾਡੀ ਸਟੈਬਲਿਸ਼ਮੈਂਟ ਹੈ ਔਰ ਦੂਸਰਾ ਜਿਹੜੀ ਹੈ ਇੱਥੇ ਰਿਲੀਜੀਅਸ ਐਲੀਟ ਜਿਹੜੀ ਹੈ, ਮਜ਼ਹਬੀ ਐਲੀਟ ਹੈ, ਜਿਹਦੇ ਅੰਦਰ ਮੌਲਵੀ, ਪੀਰ ਔਰ ਇਹ ਸਾਰੇ ਗਰੁੱਪ ਮਿਲੇ ਹੋਏ ਨੇ। ਇਹਨਾਂ ਦੇ ਮਫਾਦਾਤ ਸਾਂਝੇ ਹਨ। ਕੋਈ ਵੀ ਇਹਨਾਂ ਦੇ ਖਿਲਾਫ ਨਹੀਂ ਬੋਲਦਾ। ਮੈਂ ਬੋਲ ਰਹੀ ਹਾਂ, ਮੇਰੇ ਤੇ ਤੁਸੀਂ ਦੇਖ ਲੈਣਾ ਜਿਤਨੇ ਪਾਕਿਸਤਾਨੀ ਹਨ ਉਹਨਾਂ ਨੇ ਮੈਨੂੰ ਗਾਲਾਂ ਦੇਣੀਆਂ, ਮੇਰੇ ਅਗੇਂਸਟ ਕਮੈਂਟਸ ਕਰਨੇ ਹਨ। ਲੇਕਿਨ ਉਹ ਇਹ ਨਹੀਂ ਸੋਚਣਗੇ ਕਿ ਇਹ ਜਿਹੜੇ ਖਤ ਸਾਹਮਣੇ ਆ ਰਹੇ ਨੇ ਕਿਆ ਇਹਦੇ 'ਚ ਪਾਕਿਸਤਾਨ ਦੀ ਨੇਕਨਾਮੀ ਹੋ ਰਹੀ ਹੈ। ਉਹ ਕੰਟਰੀ ਜਿੱਥੇ ਤੁਸੀਂ ਮੈਂ ਵਸ ਰਹੇ ਹੋ ਇਹਦਾ ਅਸੀਂ ਕੀ ਹਾਲ ਕਰ ਦਿੱਤਾ ਹੈ। ਬਹੁਤ ਬੁਰਾ ਹਾਲ ਹੈ ਸਰਕਾਰ। ਅਗਰ ਦੁਨੀਆ ਦੇ ਵਿੱਚ ਦੇਖੀਏ ਤਾਂ ਜਿਹੜੇ ਵਰਸ ਪਾਸਪੋਰਟ ਹਨ ਉਹਨਾਂ ਦੇ ਵਿੱਚ ਪਾਕਿਸਤਾਨ ਦਾ ਸ਼ੁਮਾਰ ਹੁੰਦਾ ਹੈ। ਅਜੇ ਵੀ ਸਾਨੂੰ ਕੋਈ ਸਮਝ ਨਹੀਂ ਆ ਰਹੀ। ਪਿਛਲੇ ਦਿਨੋਂ ਹੀ ਕੁਝ ਵਾਕਿਆਤ ਜਿਹੜੇ ਹੋਏ ਨੇ, ਲੋਕ ਕਹਿੰਦੇ ਨੇ ਕਿ ਤੁਸੀਂ ਪ੍ਰੋਪੋਗੇਟ ਜ਼ਿਆਦਾ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਔਰ ਤੁਸੀਂ ਉਹਨਾਂ ਲੋਕਾਂ ਦੀ ਉਂਗਲਾਂ 'ਤੇ ਲੱਗਦੇ ਹੋ ਜਿਹੜੇ ਪਾਕਿਸਤਾਨ ਨੂੰ ਬਦਨਾਮ ਕਰਦੇ ਨੇ। ਜੋ ਪਿਛਲੇ ਦਿਨਾਂ ਜੜ੍ਹਾਂਵਾਲਾ ਦੇ ਅੰਦਰ ਹੋਇਆ ਉਹਦੇ ਅੰਦਰ ਕਿਸ ਦਾ ਰੋਲ ਹੈ? ਸਿੱਧੀ ਜੀ ਗੱਲ ਹੈ ਕਿ ਉਹ ਮਜ਼ਹਬੀ ਕਲਾਸ ਦਾ, ਰਿਲੀਜੀਅਸ ਕਲਾਸ ਦਾ, ਜਿਹੜੇ ਕੱਟੜਵਾਦੀ ਜਿਹੜੇ ਹਨ, ਜਿਹੜੇ ਮਜ਼ਹਬ ਨੂੰ ਆਪਣੇ ਨੂੰ ਲੋਕਾਂ ਦੇ ਸੁੱਖ ਵਾਸਤੇ ਨਹੀਂ ਹੁੰਦਾ ਵਰਤਾਵਾ ਕਰਦੇ, ਬਲਕਿ ਆਪਣੇ ਮਜ਼ਹਬ ਨੂੰ ਜਿਹੜਾ ਹੈ ਉਹ ਨੈਗੇਟਿਵ ਐਂਗਲਿੰਗ ਕਰਕੇ ਔਰ ਸਾਰਾ ਕੁਝ ਬਾਕੀ ਲੋਕਾਂ ਦਾ ਜੀੜਾ ਜਿਹੜਾ ਹੈ ਉਹ ਮੁਹਾਲ ਕਰ ਦਿੰਦੇ ਹਨ। ਸੋ ਇਹਦੇ 'ਤੇ ਜਿੱਥੇ ਇੱਕ ਗਿਆਨੀ ਸਾਹਿਬ ਨੇ ਇਸ ਵੇਲੇ ਸਾਰੇ ਲੋਕਾਂ ਨੂੰ ਇੱਕ ਦਰਖਾਸਤ ਕੀਤੀ ਹੈ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ। ਪਾਕਿਸਤਾਨ ਦੇ ਅੰਦਰੋਂ ਵੀ ਯਕੀਨਨ ਐਸੀਆਂ ਆਵਾਜ਼ਾਂ ਆਉਣੀਆਂ ਚਾਹੀਦੀਆਂ ਹਨ। ਔਰ ਮੈਂ ਇਹਦੇ 'ਤੇ ਚਾਹਾਂਗਾ ਕਿ ਜਿਹੜੀ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਇਸ ਨੂੰ ਇਨਵੈਸਟੀਗੇਟ ਕਰਵਾਵੇ, ਕਿਉਂਕਿ ਉਹ ਪਾਕਿਸਤਾਨ ਦੀ ਏਜੰਸੀਜ਼ ਦੇ ਨਾਲ ਉਹਨਾਂ ਦੇ ਬਹੁਤ ਕਲੋਜ਼ ਲਿੰਕ ਹਨ। ਔਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣ, ਇਸ 'ਤੇ ਇਨਵੈਸਟੀਗੇਸ਼ਨ ਹੋਵੇ। ਕਿਆ ਇਹ ਕੋਈ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਾਂ ਆਇਆ ਕੋਈ ਐਸਾ ਖਤਰਾ ਲਟਕ ਰਿਹਾ ਹੈ ਕਿਸੇ ਗਰੁੱਪ ਦਾ ਜਿਹੜਾ ਇਹਨਾਂ ਲੋਕਾਂ ਨੂੰ ਤੰਗ ਕਰਨਾ ਚਾਹੁੰਦਾ ਹੈ ਔਰ ਇਹਨਾਂ ਵਾਸਤੇ ਇਹਨਾਂ ਦਾ ਜੀਣਾ ਅਜ਼ਾਬ ਕੀਤਾ ਹੋਇਆ ਹੈ। ਇਹ ਉਹੀ ਲੋਕ ਹਨ ਜਿਨ੍ਹਾਂ ਦੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਸਨ ਅਫਗਾਨਿਸਤਾਨ ਦੇ ਅੰਦਰ। ਅਫਗਾਨਿਸਤਾਨ ਦੇ ਅੰਦਰ ਉੱਥੇ ਨਹੀਂ ਜੀ ਪਾਏ, ਇਹ ਪਾਕਿਸਤਾਨ ਆ ਗਏ, ਪਿਸ਼ਾਵਰ ਆ ਗਏ, ਪਿਸ਼ਾਵਰ ਤੋਂ ਅੱਗੇ ਬਾਕੀ ਏਰੀਆਜ਼ ਦੇ ਵਿੱਚ ਲੋਕ ਆਏ। ਇਸ ਵੇਲੇ ਕੋਈ ਦੱਸੀਏ ਤਾਂ ਸਿੱਖ ਕਮਿਊਨਿਟੀ ਦੀ ਪਾਪੂਲੇਸ਼ਨ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ। ਕੋਈ 20-22 ਹਜ਼ਾਰ ਦੇ ਕਰੀਬ ਸਿੱਖ ਪਾਪੂਲੇਸ਼ਨ ਹੈ ਇੱਥੇ ਸਾਡੇ ਕੋਲ। ਉਸ ਦੇ ਅਗੇਂਸਟ ਕੋਈ ਹਿੰਦੂ ਪਾਪੂਲੇਸ਼ਨ ਸਿੰਧ ਔਰ ਬਾਕੀ ਏਰੀਆਜ਼ ਦੇ ਵਿੱਚ ਕਾਫੀ ਜ਼ਿਆਦਾ ਹੈ, 25-26 ਲੱਖ ਦੇ ਕਰੀਬ ਹੈ। ਫਿਰ ਅਗਰ ਕ੍ਰਿਸਚੀਅਨ ਦੇਖੀਏ ਤਾਂ ਕ੍ਰਿਸਚੀਅਨ ਕੋਈ 20 ਲੱਖ ਦੇ ਕਰੀਬ ਇਤਨੀ ਬਣਦੀ ਹੈ। ਲੇਕਿਨ ਇਹਨਾਂ ਸਾਰੀਆਂ ਕਮਿਊਨਿਟੀਜ਼ ਦੇ ਵਾਸਤੇ ਨਾ ਕੋਈ ਇਸ਼ੂ, ਕੋਈ ਨਾ ਕੋਈ ਉਹ ਸਾਡੇ ਸਾਹਮਣੇ ਮਜ਼ਹਬੀ ਹਵਾਲੇ ਦੇ ਨਾਲ ਆਉਂਦਾ ਰਹਿੰਦਾ ਹੈ। ਵੈਸੇ ਤਾਂ ਇੱਥੇ ਜੋ ਕਿ ਪਾਕਿਸਤਾਨ ਦੇ ਅੰਦਰ ਰਹਿੰਦੇ ਨੇ, ਇੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹਰ ਬੰਦੇ ਵਾਸਤੇ ਕੋਈ ਬਹੁਤ ਬਿਹਤਰ ਨਹੀਂ ਹੈ। ਲੇਕਿਨ ਉਸ ਵੇਲੇ ਬਹੁਤ ਦਿਲ ਦੁਖਦਾ ਹੈ ਜਦੋਂ ਖਾਸ ਕਰ ਕਿਸੇ ਦੇ ਮਜ਼ਹਬ ਨੂੰ ਟਾਰਗੇਟ ਕਰਕੇ ਅਤੇ ਉਹਦੀ ਜਿਹੜੀ ਇੱਕ ਮਜ਼ਹਬੀ ਐਫੀਲੀਏਸ਼ਨ ਹੁੰਦੀ ਹੈ ਉਹਦੇ 'ਤੇ ਉਸ ਨੂੰ ਥ੍ਰੈਟ ਕੀਤਾ ਜਾਵੇ। ਇਹ ਸਿਲਸਿਲਾ ਰੁਕਣਾ ਚਾਹੀਦਾ ਹੈ ਔਰ ਇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਦੋਨੋਂ ਪੱਖਾਂ ਤੋਂ ਜਿਹੜਾ ਹੈ ਉਹ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੁਝ ਲੋਕ ਵੀ ਐਸੇ ਹੋ ਸਕਦੇ ਜਿਹੜੇ ਇਸ ਸਕਰੀਨ ਸ਼ਾਟ ਰਾਹੀਂ ਕੋਈ ਪ੍ਰੋਪੋਗੇਟ ਕਰਕੇ ਅਤੇ ਕੁਝ ਆਪਣੇ ਹਿਡਨ ਏਜੰਡੇ ਹਾਸਲ ਕਰਨਾ ਚਾਹ ਰਹੇ ਹੋਣ। ਔਰ ਇਹ ਵੀ ਗੱਲ ਹੈ, ਪਿਛਲੇ ਵਾਕਿਆਤ ਨੂੰ ਦੇਖਦੇ ਹੋਏ ਡਰ ਵੀ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਹੁੰਦਾ ਰਿਹਾ ਹੈ। ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਹਨ ਉਹ ਪਿਸ਼ਾਵਰ ਦੇ ਅੰਦਰ ਕਤਲ ਵੀ ਹੋਏ, 2-4 ਵੱਡੇ ਨਾਮ ਵੀ ਹੋਏ। ਅਤੇ ਇਹਨਾਂ ਸਾਰੀਆਂ ਸਿਚੁਏਸ਼ਨ ਨੂੰ ਦੇਖਦੇ ਹੋਏ ਸਰਕਾਰ ਨੂੰ, ਪਾਕਿਸਤਾਨੀ ਸਰਕਾਰ ਨੂੰ, ਪਾਕਿਸਤਾਨ ਦੀ ਏਜੰਸੀਜ਼ ਨੂੰ ਇਸ ਨੂੰ ਬਹੁਤ ਜਲਦੀ ਇਸ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ। ਔਰ ਇਸ ਵੇਲੇ ਜੋ ਕੁਝ ਮੀਡੀਆ 'ਤੇ ਚੱਲ ਰਿਹਾ ਹੈ, ਇੰਡੀਅਨ ਮੀਡੀਆ 'ਤੇ, ਯਕੀਨਨ ਪਾਕਿਸਤਾਨ ਵੱਲੋਂ ਉਹਦਾ ਕੋਈ ਰਿਪਲਾਈ ਵੀ ਜਾਣਾ ਚਾਹੀਦਾ ਹੈ ਕਿ ਇਸ ਦਾ ਅਸਲ ਹਕੀਕਤ ਕੀ ਹੈ।